ਜਿਹਦੇ ਕੋਲ 10 15 20 ਮਰਲੇ ਜਾਂ ਕਨਾਲ 2 ਕਨਾਲ ਤੇ 1 ਕਿੱਲੇ ਤੱਕ ਜ਼ਮੀਨ ਹੈ, ਉਹਨਾਂ ਨੂੰ ਨੋਟਿਸ ਆ ਗਏ। ਇਸ ਕਰਕੇ ਨੋਟਿਸ ਆ ਗਏ ਉਹਨਾਂ ਨੂੰ ਕਿਉਂਕਿ ਉਹ ਕੇਸ ਕਿਸੇ ਉੱਚੀ ਅਦਾਲਤ ਵਿੱਚ ਨਹੀਂ ਪਾ ਸਕੇ ਆਪਣਾ। ਤੇ ਮੇਰਾ ਸਵਾਲ ਸੀ, ਮੈਂ ਕਿਹਾ 10 ਮਰਲੇ ਵਾਲੇ ਨੂੰ ਤੁਸੀਂ ਨੋਟਿਸ ਦਿੱਤਾ ਹੈ, 10 ਮਰਲੇ ਵਾਲਾ ਬੰਦਾ ਹਾਈ ਕੋਰਟ ਵਿੱਚ ਜਾ ਕੇ ਕੇਸ ਨਹੀਂ ਪਾ ਸਕਦਾ। ਆਹ ਫਰਦਾਂ ਨੇ, ਦੇਖੋ ਸਾਡੇ ਕੋਲ ਫਰਦਾਂ ਦੇ ਉੱਤੇ ਬੇਸ਼ੱਕ ਨਿਗਾਹ ਮਾਰ ਲਓ। 2001 ਤੋਂ 2002 ਤੱਕ ਆਹ ਦੇਖੋ ਬੈਠੇ ਹੋਏ ਨੇ ਮਾਲਕੀ ਖਾਨੇ 'ਚ, ਤੇ ਅੱਜ ਵੀ ਅਸੀਂ ਮਾਲਕੀ ਖਾਨੇ 'ਚ ਬੈਠੇ। ਜੰਮੂ ਕਟੜਾ ਹਾਈਵੇ ਦੇ ਨਾਂ ਦੇ ਉੱਤੇ ਉੱਥੇ ਸਾਡੇ ਪਿੰਡ ਦੇ ਸਾਹਮਣੇ ਜਦੋਂ ਇਹ ਲਾਈਨ ਉੱਥੋਂ ਨਿਕਲੀ ਹੈ ਤੇ ਉੱਥੋਂ ਇੱਕ ਕੱਟ ਰੱਖਿਆ ਗਿਆ, ਜਿਹੜਾ ਕਿ ਵੱਡੇ ਵੱਡੇ ਸ਼ਹਿਰਾਂ 'ਚ ਵੀ ਕੱਟ ਨਹੀਂ ਹੈ। ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਾਈ ਕਿ 576 ਏਕੜ ਜ਼ਮੀਨ ਹੈ, ਵੱਡਾ ਕਾਰਪੋਰੇਟ ਘਰਾਨਾ ਇੱਥੇ ਫਿੱਟ ਹੋ ਸਕਦਾ। ਕਿ ਸਾਨੂੰ 141 ਏਕੜ ਜ਼ਮੀਨ ਦੇ ਸਾਨੂੰ ਨੋਟਿਸ ਮਿਲ ਚੁੱਕੇ ਨੇ ਕਿ ਬਈ ਤੁਸੀਂ ਖਾਲੀ ਕਰ ਦਿਓ, ਆਪਣੇ ਆਪ ਖਾਲੀ ਕਰ ਦਿਓ ਜਾਂ ਸਾਨੂੰ ਕਰਵਾਉਣੀ ਆਉਂਦੀ। ਸਰਕਾਰ ਨੂੰ ਅਗਰ ਇਹਦੇ ਤੇ ਕੋਈ ਬਹੁਤਾ ਮਾਣ ਹੋਵੇ ਆਪਣੀ ਪੁਲਿਸ ਤੇ ਪ੍ਰਸ਼ਾਸਨ ਤੇ ਜਦੋਂ ਮਰਜ਼ੀ ਸਾਡੇ ਨਾਲ ਉੱਥੇ ਆ ਕੇ ਦੇਖ ਸਕਦੇ ਨੇ। ਗਰੀਬ ਲੋਕ ਮਰਨ ਵਾਸਤੇ ਤਿਆਰ ਨੇ, ਜ਼ਮੀਨ ਨਹੀਂ ਛੱਡਣਗੇ ਆਪਣੀ। ADC DC ਬੈਠੇ ਹੋਏ ਸੀ ਸਾਰੇ। ਮੈਂ ਕਿਹਾ ਅਲਟਰਨੇਟਿਵ ਕੀ ਦਿੰਦੇ ਹੋ? ਕੀ ਚਾਹੁੰਦੇ ਹੋ ਕਿ ਤੁਹਾਡੀ ਸਰਕਾਰ ਵਿੱਚ ਲੋਕ ਸੜਕਾਂ ਦੇ ਉੱਤੇ ਆਪਣੀਆਂ ਕੁੱਲੀਆਂ ਪਾ ਕੇ ਬੈਠ ਜਾਣ, ਆਪਣੇ ਮੂੰਹ ਵਿੱਚ ਆਪਣੇ ਪੈਨ ਪਾ ਕੇ ਤੇ ਮੂੰਹ ਲਟਕਾ ਕੇ ਬੈਠ ਕੇ? ਕੋਈ ਜਵਾਬ ਨਹੀਂ ਸੀ ਉਹਨਾਂ। ਵੱਡਿਆਂ ਲੋਕਾਂ ਕੋਲੋਂ ਟੈਚੀ ਲਏ ਜਾਣਗੇ, ਛੋਟਿਆਂ ਦੀਆਂ ਜ਼ਮੀਨਾਂ ਨੂੰ ਖਾਲੀ ਕਰਾ ਕੇ ਤੇ ਆਪਣੀ ਸਰਕਾਰ ਨੂੰ ਇਹ ਸਾਬਤ ਕੀਤਾ ਜਾਏਗਾ ਕਿ ਸਾਡੀ ਸਰਕਾਰ ਬੜੀ ਸਾਫ਼ ਸੁਥਰੀ ਸਰਕਾਰ। ਇਸੇ ਤਰੀਕੇ ਹੀ ਚੱਲਦਾ ਰਿਹਾ ਤੁਹਾਡਾ ਕੁਹਾੜਾ, ਤੇ ਆਉਣ ਵਾਲਾ ਟਾਈਮ ਦੂਰ ਨਹੀਂ ਜਦੋਂ ਤੁਹਾਡੀਆਂ ਸਰਕਾਰਾਂ ਦੇ ਨਾਲ ਸਾਬਕਾ CM ਲੱਗ ਜਾਵੇ ਸ਼ਾਇਦ। ਆਮ ਆਦਮੀ ਪਾਰਟੀ ਦੇ ਵੱਲੋਂ ਮੌਜੂਦਾ ਸਮੇਂ ਦੇ ਵਿੱਚ ਬਹੁਤ ਵੱਡਾ ਫੈਸਲਾ ਲਿਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 2000 ਏਕੜ ਦੇ ਕਰੀਬ ਜਿਹੜਾ ਪੰਚਾਇਤੀ ਜ਼ਮੀਨ ਹੈ ਉਸ ਨੂੰ ਛੁਡਾਇਆ ਗਿਆ ਹੈ। ਤਾਂ ਦੂਜੇ ਪਾਸੇ ਗੱਲ ਕਰੀਏ ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਕਿਤੇ ਨਾ ਕਿਤੇ ਨਿਸ਼ਾਨੇ ਸਾਧੀਆਂ ਨਜ਼ਰ ਆਉਂਦੀਆਂ ਨੇ। ਇੱਥੋਂ ਤੱਕ ਕਿ ਜਿਹੜੇ ਲੋਕਾਂ ਦੇ ਕੋਲ 1-2 ਏਕੜ ਜ਼ਮੀਨ ਸੀ, ਚਾਹੇ ਉਹ ਪੰਚਾਇਤੀ ਸੀ, ਚਾਹੇ ਉਹ ਅੰਗਰੇਜ਼ੀ ਰਾਜ ਵੇਲੇ ਤੋਂ ਜਿਹੜਾ ਉਸ ਜ਼ਮੀਨ ਦੇ ਉੱਪਰ ਖੇਤੀ ਕਰਦੇ ਆਉਂਦੇ ਸਨ, ਤਾਂ ਉਹਨਾਂ ਦੇ ਕੋਲੋਂ ਵੀ ਸਰਕਾਰ ਨੇ ਉਹ ਜ਼ਮੀਨਾਂ ਹਥਿਆ ਲਈਆਂ ਨੇ, ਸਰਕਾਰ ਨੇ ਉਹਦੇ ਉੱਪਰ ਕਬਜ਼ਾ ਕਰ ਲਿਆ ਹੈ। ਤਾਂ ਅੱਜ ਕਾਂਗਰਸ ਦੇ ਵਿਧਾਇਕ ਸਰਦਾਰ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਕਾਲ ਦੇ ਉੱਪਰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਦੇ ਵਿੱਚ ਵੱਡਾ ਇਕੱਠ ਉਹਨਾਂ ਜ਼ਿਮੀਂਦਾਰ ਲੋਕਾਂ ਦਾ ਜੁੜਿਆ ਹੈ ਜਿਨ੍ਹਾਂ ਦੇ ਕੋਲੋਂ ਜ਼ਮੀਨਾਂ ਸਰਕਾਰ ਨੇ ਹਥਿਆਈਆਂ ਨੇ, ਜਾਂ ਜਿਨ੍ਹਾਂ ਨੂੰ ਖਦਸ਼ਾ ਹੈ ਕਿ ਸਰਕਾਰ ਉਹਨਾਂ ਦੇ ਕੋਲੋਂ ਜ਼ਮੀਨ ਖੋਹਣ ਦੀ ਰਣਨੀਤੀ ਬਣਾ ਰਹੀ ਹੈ। ਤਾਂ ਅਜਿਹੇ ਜ਼ਿਮੀਂਦਾਰ ਸਾਡੇ ਨਾਲ ਨੇ, ਗੱਲਬਾਤ ਕਰ ਲੈਣੇ। ਕੀ ਨਾਮ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੁਖਵਿੰਦਰ ਸਿੰਘ, ਅਰਨੋ ਪਿੰਡ ਹੈ, ਹਲਕਾ ਸ਼ਤਰਾਣਾ ਵਿੱਚ ਪੈਂਦਾ ਹੈ। ਤੁਹਾਡਾ ਮਸਲਾ ਪੂਰਾ ਹੈ ਕੀ? ਸਾਡਾ ਮਸਲਾ ਜ਼ਮੀਨ ਦਾ ਇਹ ਹੈ ਕਿ ਇੱਥੇ 1993 ਦੇ ਵਿੱਚ, ਮੈਂ ਇੱਥੋਂ ਗੱਲ ਸ਼ੁਰੂ ਕਰਦਾ, 1993 ਤੋਂ ਜਦੋਂ ਸਾਡਾ ਕੇਸ DDPO ਦੀ ਅਦਾਲਤ ਵਿੱਚ ਗਿਆ। ਵੈਸੇ ਅਸੀਂ 1947 ਦੇ ਵਿੱਚ ਪਾਕਿਸਤਾਨ ਤੋਂ ਜਦੋਂ ਉਜਾੜਾ ਹੋਇਆ ਤੇ ਸਾਡੇ ਜਿਹੜੇ ਵੱਡੇ ਪੁਰਖੇ ਸੀ ਉਹ ਇਸੇ ਜ਼ਮੀਨ ਦੇ ਉੱਤੇ ਆ ਕੇ ਬੈਠ ਗਏ। ਬੇਆਬਾਦ ਜ਼ਮੀਨ ਸੀ, ਜੰਗਲਨੁਮਾ ਜ਼ਮੀਨ ਸੀ। ਪਾਕਿਸਤਾਨ ਤੋਂ ਉੱਠ ਕੇ ਆਏ ਸੀ? ਹਾਂਜੀ, ਪਾਕਿਸਤਾਨ ਤੋਂ ਉੱਠ ਕੇ ਆਏ। ਕੁਝ ਲੋਕ ਇੱਥੇ ਦੇ ਰਹਿਣ ਵਾਲੇ ਵੀ ਸੀ ਵਿੱਚ। ਇਹ ਤਕਰੀਬਨ ਮੈਂ ਜੋ ਤੁਹਾਨੂੰ ਮਸਲਾ ਦਿਖਾ ਰਿਹਾ 198 ਕਿੱਲੇ ਜ਼ਮੀਨ ਦਾ ਮਸਲਾ ਹੈ, ਪਰ ਇੱਥੇ ਪੂਰੇ ਪਿੰਡ ਵਿੱਚ 576 ਏਕੜ ਜ਼ਮੀਨ ਹੈ, ਜਿਹਦੇ ਵਿੱਚ 141 ਏਕੜ 6 ਕਨਾਲ 11 ਮਰਲੇ, ਜਿਹਦੇ ਵਿੱਚ ਬਹੁਤ ਹੀ ਗਰੀਬ ਬੰਦੇ ਬੈਠੇ ਨੇ, ਜਿਹਦੇ ਕੋਲ 10 15 20 ਮਰਲੇ ਜਾਂ ਕਨਾਲ 2 ਕਨਾਲ ਤੇ 1 ਕਿੱਲੇ ਤੱਕ ਜ਼ਮੀਨ ਹੈ। ਉਹਨਾਂ ਨੂੰ ਨੋਟਿਸ ਆ ਗਏ। ਇਸ ਕਰਕੇ ਨੋਟਿਸ ਆ ਗਏ ਉਹਨਾਂ ਨੂੰ ਕਿਉਂਕਿ ਉਹ ਕੇਸ ਕਿਸੇ ਉੱਚੀ ਅਦਾਲਤ ਵਿੱਚ ਨਹੀਂ ਪਾ ਸਕੇ ਆਪਣਾ, ਹਾਈ ਕੋਰਟ ਵਿੱਚ। ਮੈਨੂੰ ADC ਸਾਹਿਬ ਨੇ ਇੱਕ ਸਵਾਲ ਵੀ ਕੀਤਾ ਕਿ ਜਿਹੜੇ ਬੰਦੇ ਤੁਸੀਂ ਕਹਿ ਰਹੇ ਹੋ ਕਿ ਨੋਟਿਸ ਮਿਲੇ ਨੇ, ਇਹਨਾਂ ਨੇ ਹਾਈ ਕੋਰਟ ਦੇ ਵਿੱਚ ਕੇਸ ਕਿਉਂ ਨਹੀਂ ਪਾਇਆ? ਤੇ ਮੇਰਾ ਸਵਾਲ ਸੀ, ਮੈਂ ਕਿਹਾ 10 ਮਰਲੇ ਵਾਲੇ ਨੂੰ ਤੁਸੀਂ ਨੋਟਿਸ ਦਿੱਤਾ ਹੈ, 10 ਮਰਲੇ ਵਾਲਾ ਬੰਦਾ ਹਾਈ ਕੋਰਟ ਵਿੱਚ ਜਾ ਕੇ ਕੇਸ ਨਹੀਂ ਪਾ ਸਕਦਾ। 1947 ਤੱਕ ਦਾ ਤੋਂ ਲੈ ਕੇ ਇਹ ਮਸਲਾ ਸਾਡਾ, ਜ਼ਮੀਨ ਜਦੋਂ ਅਸੀਂ ਆਬਾਦ ਕਰ ਲਈ, ਪੰਚਾਇਤ ਨੇ ਇਹਦੇ ਤੇ ਆਪਣਾ ਹੱਕ ਜਤਾਇਆ ਕਿ ਜ਼ਮੀਨ ਸਾਡੀ ਹੈ। 1993 ਦੇ ਵਿੱਚ 1961 ਤੋਂ ਬਾਅਦ ਇਹਨਾਂ ਨੇ ਜਦੋਂ 98 ਦੇ ਵਿੱਚ ਪੰਚਾਇਤਾਂ ਬਣ ਗਈਆਂ, 58 ਦੇ ਵਿੱਚ, 1961 ਵਿੱਚ ਜਾ ਕੇ ਇਹਨਾਂ ਨੇ ਆਪਣੇ ਨਾਂ ਦੇ ਉੱਤੇ ਇੰਤਕਾਲ ਕਰਾ ਲਿਆ। ਪਰ ਅਸੀਂ ਉਹਦੇ ਵਿਰੁੱਧ ਲੜਾਈ ਲੜੀ। ਫਿਰ ਇਹ 1993 'ਚ ਸਾਡਾ ਕੇਸ ਪਿਆ DDPO ਦੀ ਅਦਾਲਤ। ਆ ਦੇਖੋ 2697 'ਚ ਜਾ ਕੇ ਇਹ ਕੇਸ ਸਾਡੇ ਹੱਕ ਵਿੱਚ ਹੋ ਗਿਆ, ਮਾਲਕੀ ਹੱਕ ਸਾਨੂੰ ਮਿਲ ਗਿਆ। ਅਸੀਂ ਮਾਲਕੀ ਖਾਨੇ ਵਿੱਚ, ਜਮਾਬੰਦੀ ਦੇ ਮਾਲਕੀ ਖਾਨੇ ਵਿੱਚ ਆ ਗਏ। ਉਸ ਤੋਂ ਬਾਅਦ ਆਹ ਫਰਦਾਂ ਨੇ, ਦੇਖੋ ਸਾਡੇ ਕੋਲ ਫਰਦਾਂ ਦੇ ਉੱਤੇ ਬੇਸ਼ੱਕ ਨਿਗਾਹ ਮਾਰ ਲਓ। 2001 ਤੋਂ 2002 ਤੱਕ ਆਹ ਦੇਖੋ ਬੈਠੇ ਹੋਏ ਨੇ ਮਾਲਕੀ ਖਾਨੇ 'ਚ, ਤੇ ਅੱਜ ਵੀ ਅਸੀਂ ਮਾਲਕੀ ਖਾਨੇ 'ਚ ਬੈਠੇ। 16-17
ਇੱਥੇ ਬਹੁਤ ਹੀ ਗਰੀਬ ਕਿਸਾਨ ਗਰੀਬੀ ਦੇ ਵਿੱਚ ਆਪਣਾ ਟਾਈਮ ਅੱਜ ਵੀ ਪਾਸ ਕਰ ਰਹੇ ਨੇ। ਕਿੱਲਾ ਕਿੱਲਾ 2-2 ਕਿੱਲੇ ਜ਼ਮੀਨ ਹੈ ਜਿਹੜੀ ਕਿ ਸਰਕਾਰ ਜੰਮੂ ਕਟੜਾ ਹਾਈਵੇ ਦੇ ਨਾਂ ਦੇ ਉੱਤੇ ਉੱਥੇ ਸਾਡੇ ਪਿੰਡ ਦੇ ਸਾਹਮਣੇ ਇਹ ਜਦੋਂ ਇਹ ਲਾਈਨ ਉੱਥੋਂ ਨਿਕਲੀ ਹੈ ਤੇ ਉੱਥੋਂ ਇੱਕ ਕੱਟ ਰੱਖਿਆ ਗਿਆ ਜਿਹੜਾ ਕਿ ਵੱਡੇ ਵੱਡੇ ਸ਼ਹਿਰਾਂ 'ਚ ਵੀ ਕੱਟ ਨਹੀਂ ਹੈ। ਇਸ ਜ਼ਮੀਨ ਦੀ ਨਿਸ਼ਾਨਦੇਹੀ ਕਰਾਈ ਕਿ 576 ਏਕੜ ਜ਼ਮੀਨ ਹੈ, ਵੱਡਾ ਕਾਰਪੋਰੇਟ ਘਰਾਨਾ ਇੱਥੇ ਫਿੱਟ ਹੋ ਸਕਦਾ ਹੈ। ਇਸ ਕਰਕੇ ਸਾਨੂੰ ਖਦਸ਼ਾ ਹੈ ਕਿਉਂਕਿ ਸਾਨੂੰ 141 ਏਕੜ ਜ਼ਮੀਨ ਦੇ ਸਾਨੂੰ ਨੋਟਿਸ ਮਿਲ ਚੁੱਕੇ ਨੇ ਕਿ ਬਈ ਤੁਸੀਂ ਖਾਲੀ ਕਰ ਦਿਓ, ਆਪਣੇ ਆਪ ਖਾਲੀ ਕਰ ਦਿਓ ਜਾਂ ਸਾਨੂੰ ਕਰਵਾਉਣੀ ਆਉਂਦੀ ਹੈ। ਜ਼ਮੀਨ ਤੁਸੀਂ ਕਹਿ ਰਹੇ ਹੋ 199 ਏਕੜ ਹੈ। 199 ਦਾ ਤੇ ਤੁਹਾਨੂੰ ਮੈਂ ਕੇਸ ਦਿਖਾ ਰਿਹਾ ਔਰ ਹੁਣ ਇਸ ਇਹ ਵੇਲੇ ਜ਼ਮੀਨ 576 ਏਕੜ ਜ਼ਮੀਨ ਟੋਟਲ ਹੈ। 4 ਪਿੰਡ ਉਹਦੇ ਤੇ ਵਸੇ ਹੋਏ ਨੇ ਜਿਨ੍ਹਾਂ ਕੋਲ ਆਪਣੀ ਮਾਲਕੀ ਜ਼ਮੀਨ ਹੋਰ ਕੋਈ ਵੀ ਨਹੀਂ ਹੈ ਰਜਿਸਟਰੀ ਵਾਲੇ। 4 ਪਿੰਡਾਂ ਦੇ ਵਿੱਚ ਘੱਟੋ ਘੱਟ 800 ਪਰਿਵਾਰ ਬੈਠੇ ਹੋਏ ਨੇ ਜਿਹੜੇ ਕਿ ਜੇ ਇਸ ਜ਼ਮੀਨ ਦੇ ਉੱਤੇ ਕੁਹਾੜਾ ਸਰਕਾਰ ਦਾ ਚੱਲਦਾ ਤੇ 800 ਘਰ ਪ੍ਰਭਾਵਿਤ ਹੋਏਗਾ। ਇਹਦੇ ਵਿੱਚ ਇਹਦੀ ਲੜਾਈ ਅਸੀਂ ਸੰਯੁਕਤ ਮੋਰਚਾ ਜੋ ਕਿਸਾਨ ਜਥੇਬੰਦੀਆਂ ਦਾ ਅਸੀਂ ਉਹਨਾਂ ਨੂੰ ਵੀ ਦਿੱਤੀ ਹੋਈ ਹੈ ਤੇ ਸਭ ਤੋਂ ਵਧੀਆ ਅਸੀਂ ਅੱਜ ਜਿੱਥੇ ਅੱਜ ਖੜੇ ਹੋਏ ਹਾਂ ਸੁਖਪਾਲ ਸਿੰਘ ਜੀ ਖਹਿਰਾ ਇਹ ਸਾਡੀ ਲੜਾਈ ਲੜਨ ਵਾਸਤੇ ਅੱਗੇ ਆਏ ਨੇ। ਅਸੀਂ ਇਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ, ਧੰਨਵਾਦ ਕਰਦੇ ਹਾਂ ਇਹਨਾਂ ਦਾ ਕਿ ਇਹਨਾਂ ਨੇ ਗਰੀਬਾਂ ਦੀ ਬਾਹ ਫੜੀ ਹੈ। ਸਰਕਾਰ ਦੇ ਵੱਲੋਂ ਕੋਈ ਐਕਸ਼ਨ ਲਿਆ ਗਿਆ ਹੈ ਜਾਂ ਤੁਹਾਨੂੰ ਖਰਚਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਕਬਜ਼ਾ ਆ ਗਏ ਇਹ 50 ਬੰਦਿਆਂ ਦੇ ਸਾਡੇ ਨੋਟਿਸ ਕੱਟ ਦਿੱਤੇ ਗਏ ਕਿ ਬਈ ਇੱਥੋਂ ਆਪਣੇ ਆਪ ਹੀ ਖਾਲੀ ਕਰ ਦਿਓ ਜ਼ਮੀਨ, ਨਹੀਂ ਤੇ ਸਾਨੂੰ ਖਾਲੀ ਕਰਾਉਣੀ ਆਉਂਦੀ ਹੈ। ਤੇ ਜਦੋਂ ਇਹ 17 ਤਰੀਕ ਨੂੰ ਖਾਲੀ ਕਰਨ ਦਾ ਇਹਨਾਂ ਨੇ ਟਾਈਮ ਦਿੱਤਾ ਸੀ ਖਾਲੀ ਕਰਾਉਣ ਵਾਸਤੇ ਆਉਣਾ, ਫਿਰ ਅਸੀਂ ਵੱਡੀ ਤਾਦਾਦ ਦੇ ਵਿੱਚ ਕਿਉਂਕਿ ਸਾਡੇ ਪਿੰਡ 4 ਨੇ ਵਸੇ ਹੋਏ ਉੱਥੇ ਅਸੀਂ ਕਿਸੇ ਤਰੀਕੇ ਵੀ ਇਹ ਜ਼ਮੀਨ ਨਹੀਂ ਛੱਡਾਂਗੇ ਕਿਉਂਕਿ ਸਰਕਾਰ ਨੂੰ ਅਗਰ ਇਹਦੇ ਤੇ ਕੋਈ ਬਹੁਤਾ ਮਾਣ ਹੋਵੇ ਆਪਣੀ ਪੁਲਿਸ ਤੇ ਪ੍ਰਸ਼ਾਸਨ ਤੇ ਜਦੋਂ ਮਰਜ਼ੀ ਸਾਡੇ ਨਾਲ ਉੱਥੇ ਆ ਕੇ ਦੇਖ ਸਕਦੇ ਨੇ। ਗਰੀਬ ਲੋਕ ਮਰਨ ਵਾਸਤੇ ਤਿਆਰ ਨੇ, ਜ਼ਮੀਨ ਨਹੀਂ ਛੱਡਣਗੇ ਆਪਣੀ ਕਿਉਂਕਿ ਅਸੀਂ ਸਾਡੇ ਪੁਰਖਿਆਂ ਦੀ ਜ਼ਮੀਨ ਹੈ। ਇਹ ਜ਼ਮੀਨ ਕਿਸੇ ਭਗਵੰਤ ਮਾਨ ਦੇ ਪਿਓ ਨੇ ਸਾਨੂੰ ਨਹੀਂ ਦਿੱਤੀ ਹੋਈ, ਇਸ ਕਰਕੇ ਅਸੀਂ ਇਹ ਆਪਣੇ ਪੁਰਖਿਆਂ ਦੀ ਜ਼ਮੀਨ ਜਿਹੜੀ ਉਸ ਨੂੰ ਕਦੀ ਵੀ ਨਹੀਂ ਛੱਡਾਂਗੇ। ਹਰ ਤਰੀਕੇ ਲੜਾਈ ਲੜਾਂਗੇ। ਦੇਖੋ ਪਹਿਲਾਂ ਸਾਡੀ ਨਿਆਂ ਦੇ ਤੌਰ ਤੇ ਲੜਾਈ ਹੈ, ਜੇ ਨਿਆਂ ਦੇ ਨਾਲ ਸਾਨੂੰ ਨਿਆਂ ਨਾ ਵੀ ਮਿਲਿਆ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਦਿੱਤਾ ਹੋਇਆ ਦੋਹਾ ਅਸੀਂ ਉਹਨੂੰ ਵੀ ਯਾਦ ਕਰਦੇ ਹਾਂ, ਚੂੰ ਕਰ ਅਜ਼ਾ ਹਮਾਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ। 4 ਪਿੰਡਾਂ ਦੀ ਗੱਲ ਚੱਲਦੀ ਹੈ ਤਾਂ ਜਿਹੜੇ 4 ਪਿੰਡਾਂ ਦੇ ਵਿੱਚ ਵਸਣ ਵਾਲੇ ਲੋਕ ਹੈ ਉਸ ਹਰ ਵਿਅਕਤੀ ਦੇ ਕੋਲ ਜ਼ਮੀਨ ਹੈ ਜਾਂ ਫਿਰ ਉਹਨਾਂ ਦੇ ਵਿੱਚ ਕੋਈ ਘਰ ਹੈ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ? ਉਹਦੇ ਵਿੱਚ ਬਹੁਤਿਆਂ ਘਰਾਂ ਕੋਲ ਇਹੀ ਜ਼ਮੀਨ ਹੈ ਜੀ। ਕੁਝ ਲੋਕ ਵਿੱਚ ਹੈ ਵੀ ਨੇ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈ ਜ਼ਮੀਨ, ਪਰ ਜਿਹੜੇ ਲੋਕ 1947 ਤੋਂ ਲੈ ਕੇ ਇਹਨੂੰ ਆਬਾਦ ਕੀਤਾ ਜ਼ਮੀਨ ਨੂੰ ਉਹਨਾਂ ਦੇ ਜਿੰਨੇ ਪਰਿਵਾਰ ਨੇ ਉਹ ਘੱਟੋ ਘੱਟ 800 ਪਰਿਵਾਰ ਹੈ ਜਿਨ੍ਹਾਂ ਕੋਲ ਇਹ ਜ਼ਮੀਨ ਹੈ। ਤੇ ਜੇ ਕੋਈ 5 4 10 ਘਰ ਹੋਣਗੇ ਵੀ ਜਿਨ੍ਹਾਂ ਕੋਲ ਨਹੀਂ ਹੈ ਤੇ ਉਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਹੈ ਕਿਉਂਕਿ ਸਾਡੀਆਂ ਪਿੰਡਾਂ ਦੀਆਂ 7 ਪੰਚਾਇਤਾਂ ਬਣ ਚੁੱਕੀਆਂ ਨੇ। 6 ਪੰਚਾਇਤਾਂ ਨੇ ਮਤਾ ਪਾਸ ਕਰਕੇ ਦੇ ਦਿੱਤਾ ਹੈ ਕਿ ਇਹ ਜ਼ਮੀਨ ਜਿਨ੍ਹਾਂ ਲੋਕਾਂ ਕੋਲ ਹੈਗੀ ਹੈ ਉਹਨਾਂ ਨੂੰ ਦਿੱਤੀ ਜਾਵੇ, ਉਹਨਾਂ ਨੂੰ ਮਾਲਕ ਬਣਾ ਦਿੱਤਾ ਜਾਵੇ। ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਜੇ ਆਪਾਂ ਪਿਛਲੇ ਸਮੇਂ ਦੇ ਦਰਮਿਆਨ ਦੇਖੀਏ ਤਾਂ ਕੁਝ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਏ ਨੇ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਜਿਹੜੇ ਆਪਸ ਦੇ ਵਿੱਚ ਵਿਰੋਧੀ ਧਿਰਾਂ ਸਨ, ਚਾਹੇ ਉਹ ਪੋਲੀਟੀਕਲ ਕਾਰਨ ਸਨ ਤਾਂ ਚਾਹੇ ਉਹ ਹੋਰ ਕਾਰਨ ਸਨ, ਤਾਂ ਉਹਨਾਂ ਵਿਰੋਧੀ ਧਿਰਾਂ ਨੇ ਸਰਕਾਰ ਦੇ ਕੋਲ ਸ਼ਿਕਾਇਤ ਕੀਤੀ ਤਾਂ ਉਹਨਾਂ ਦੇ ਉੱਪਰ ਕਾਰਵਾਈ ਹੋਈ ਜ਼ਮੀਨਾਂ ਨੂੰ ਲੈ ਕੇ। ਤੁਹਾਡੇ ਵਿੱਚੋਂ ਵੀ ਜਿਹੜੀ ਇਹ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਜ਼ਮੀਨਾਂ ਨੂੰ ਲੈ ਕੇ ਨੋਟਿਸ ਆਉਂਦੇ ਨੇ ਤਾਂ ਇਹਦਾ ਕਾਰਨ ਕੀ ਹੈ? ਕਿਸੇ ਨੇ ਸ਼ਿਕਾਇਤ ਕੀਤੀ ਜਾਂ ਸਰਕਾਰ ਨੇ ਖੁਦ ਡਾਟਾ ਕੱਢਿਆ? ਨਹੀਂ, ਇਹ ਤਾਂ ਜਦੋਂ ਸਰਕਾਰ ਨੇ 1 ਮਈ ਤੋਂ ਲੈ ਕੇ ਆਪਣਾ ਇੱਕ ਮੁਹਿੰਮ ਚਲਾ ਲਈ, ਸਰਕਾਰ ਨੂੰ ਆਪਣੇ ਸਾਰੇ ਕੰਮ ਭੁੱਲ ਗਏ ਨੇ। ਨਾ ਸੜਕਾਂ ਯਾਦ ਰਹੀਆਂ, ਨਾ ਸਕੂਲ ਯਾਦ ਰਹੇ, ਨਾ ਡਿਸਪੈਂਸਰੀਆਂ ਯਾਦ ਰਹੀਆਂ, ਕੀਤੇ ਹੋਏ ਵਾਅਦੇ ਯਾਦ ਨਹੀਂ ਰਹੇ, ਪੈਨਸ਼ਨਾਂ ਯਾਦ ਨਹੀਂ ਰਹੀਆਂ। ਤੇ ਸਰਕਾਰ ਨੇ ਦੇਖਿਆ ਕਿ ਬਈ ਇਹ ਪਾਸਾ ਵਧੀਆ, ਇੱਧਰ ਉਲਝਾ ਲਓ, ਉਲਝਾ ਕੇ ਇਹਨਾਂ ਲੋਕਾਂ ਨੂੰ ਇਹਨਾਂ ਕੋਲੋਂ ਪੈਸਾ ਖਿੱਚਿਆ ਜਾਵੇ। ਪੈਸਾ ਹੈ ਕਿੱਥੇ ਹੈ? ਅਗਰ ਸਾਡੀ ਜ਼ਮੀਨ ਦੀ ਕੀਮਤ ਪਾਉਂਦੇ ਨੇ, ਮੰਨ ਲਓ ਅੱਜ ਵੀ ਫਿਰ ਕੀਮਤ ਪਾਉਂਦੇ ਨੇ, ਅਗਰ 2 ਲੱਖ ਰੁਪਈਆ ਸਾਡੀ ਜ਼ਮੀਨ ਦੀ ਕੀਮਤ ਪਾਉਂਦੇ ਨੇ ਤੇ ਜਦੋਂ ਅਸੀਂ ਆੜ੍ਹਤੀ ਕੋਲੋਂ 2 ਲੱਖ ਰੁਪਈਆ ਲੈ ਕੇ ਆਵਾਂਗੇ ਸਾਨੂੰ 2% ਦੇ ਪੈਸੇ ਮਿਲਦੇ ਨੇ। ਉਹ ਘੱਟੋ ਘੱਟ 50,000 ਰੁਪਈਆ 1 ਸਾਲ ਦਾ ਸਾਨੂੰ ਵੱਧ ਵਿਆਜ ਪੈ ਜਾਏਗਾ। ਤੇ ਸਰਕਾਰ ਇਹ ਕੱਲ ਮੈਨੂੰ ਪਤਾ ਲੱਗਿਆ, ਖਬਰ ਮਿਲੀ ਕਿ ਸਰਕਾਰ ਕਹਿੰਦੀ ਹੈ ਜੀ ਜਿਹੜੇ ਸਰਕਾਰੀ ਰੇਟ ਨੇ ਉਹਨਾਂ ਦੇ ਨਾਲ ਇਹਨਾਂ ਨੂੰ ਕਹੋ ਪੈਸੇ ਭਰ ਦੇਣ। ਸਰਕਾਰੀ ਰੇਟ ਹੈ ਸਾਡੇ ਇਲਾਕੇ ਵਿੱਚ 11 ਲੱਖ ਰੁਪਈਆ। 11 ਲੱਖ ਰੁਪਈਆ ਅਗਰ ਕੋਈ ਕਿਸਾਨ ਭਰਦਾ ਹੈ ਤੇ ਉਹਨੂੰ 1% ਦੇ ਨਾਲ 3.5 ਲੱਖ ਰੁਪਈਆ ਦੇਣਾ ਪੈਂਦਾ ਹੈ। 1% ਦੇ ਉੱਤੇ ਚੱਕੇਗਾ ਕਿਤੋਂ ਉਹ ਵਿਆਜ ਦੇ ਉੱਤੇ ਰਕਮ।
ਇਸ ਕਰਕੇ ਸਰਕਾਰ ਪਤਾ ਨਹੀਂ ਕਿਹੜੀ ਪਾਲਿਸੀ ਤੇ ਕਿੱਦਾਂ, ਕਿਹੜੇ ਇਹਨਾਂ ਦੇ ਪਾਲਿਸੀ ਮੇਕਰ ਨੇ, ਕੌਣ ਇਹਨਾਂ ਦੀਆਂ ਨੀਤੀਆਂ ਤਿਆਰ ਕਰਦਾ ਹੈ। ਸਰਕਾਰ ਦਾ ਤੇ ਪਤਾ ਹੀ ਨਹੀਂ, ਹਿੱਲੀ ਹੋਈ ਸਰਕਾਰ ਹੈ। ਜਿਵੇਂ ਤੁਸੀਂ ਗੱਲ ਕੀਤੀ ਕਿ 4 ਪਿੰਡਾਂ ਦੇ ਕੋਲ 576 ਕਿੱਲੇ ਜ਼ਮੀਨ ਨੇ, ਹਾਂਜੀ। ਤਾਂ ਜਾਂ ਇਹ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕੋਲੇ 1-1 ਏਕੜ ਜਾਂ ਇਸ ਤੋਂ ਘੱਟ ਜਾਂ ਇਸ ਤੋਂ ਥੋੜਾ ਵੱਧ ਘੱਟ ਜ਼ਿਆਦਾ ਆਉਂਦੀ ਹੈ, ਤਾਂ ਜੇ ਆਪਾਂ ਗੱਲ ਕਰੀਏ ਤਾਂ ਜੇ ਉਹਨਾਂ ਲੋਕਾਂ ਦੇ ਕੋਲੋਂ ਸਰਕਾਰ ਜ਼ਮੀਨ ਹਥਿਆ ਲੈਂਦੀ ਹੈ ਤਾਂ ਫਿਰ ਉਹਨਾਂ ਲੋਕਾਂ ਦੇ ਕੋਲ ਰੁਜ਼ਗਾਰ ਦਾ ਸਾਧਨ ਕੀ ਰਹਿ ਜਾਂਦਾ? ਹਾਂ, ਮੈਂ ਇਹੀ ਤੇ ਭਗਵੰਤ ਮਾਨ ਨੂੰ ਵੀ ਸਵਾਲ ਕੀਤਾ ਸੀਗਾ। ਪਾਤੜਾ ਮੰਡੀ ਵਿੱਚ ਸਾਡਾ ਪ੍ਰੋਗਰਾਮ ਹੋਇਆ ਸੀਗਾ, ADC DC ਬੈਠੇ ਹੋਏ ਸੀ ਸਾਰੇ। ਮੈਂ ਕਿਹਾ ਅਲਟਰਨੇਟਿਵ ਕੀ ਦਿੰਦੇ ਹੋ? ਕੀ ਚਾਹੁੰਦੇ ਹੋ ਕਿ ਤੁਹਾਡੀ ਸਰਕਾਰ ਵਿੱਚ ਲੋਕ ਸੜਕਾਂ ਦੇ ਉੱਤੇ ਆਪਣੀਆਂ ਕੁੱਲੀਆਂ ਪਾ ਕੇ ਬੈਠ ਜਾਣ ਤੇ ਹੱਥ ਅੱਡ ਕੇ ਜਾਂ ਠੂਠਾ ਅੱਡ ਕੇ ਕਿਸੇ ਕੋ ਮੰਗਣ ਲੱਗ ਜਾਣ? CM ਨੂੰ ਸਵਾਲ ਕੀਤਾ ਤੁਸੀਂ? ਮੈਂ ਇਹਨਾਂ ਤੋਂ ਇਹ ਸਵਾਲ ਕੀਤਾ ਅਫਸਰਾਂ ਨੂੰ, ਤੇ ਉਹ ਆਪਣੇ ਮੂੰਹ ਵਿੱਚ ਆਪਣੇ ਪੈਨ ਪਾ ਕੇ ਤੇ ਮੂੰਹ ਲਟਕਾ ਕੇ ਬੈਠ ਗਏ। ਕੋਈ ਜਵਾਬ ਨਹੀਂ ਸੀ ਉਹਨਾਂ ਕੋਲ। ਸਰਕਾਰ ਦੇ ਨੁਮਾਇੰਦੇ ਨਾਲ ਕਿਸੇ ਨਾਲ ਰਾਬਤਾ ਕਾਇਮ ਹੋਇਆ, ਗੱਲਬਾਤ ਦੇਖੋ ਹੋਈ? ਜੀ, ਸਰਕਾਰ ਦੇ ਮੈਂ ਤਾਂ ਇਹ ਗੱਲ ਕਹਾਂਗਾ, ਜਿਹੜੀ ਅਸੀਂ ਅੱਜ ਰਾਬਤਾ ਕਾਇਮ ਕਰਨ ਇੱਥੇ ਆਏ ਹਾਂ, ਸੁਖਪਾਲ ਸਿੰਘ ਖਹਿਰਾ ਜਿਹਨੇ ਸਾਡੀ ਆਵਾਜ਼ ਚੱਕੀ ਹੈ, ਸਾਡੀ ਵਿਧਾਨ ਸਭਾ ਦੇ ਵਿੱਚ ਉਹ ਆਵਾਜ਼ ਜਾਏਗੀ। ਸਾਡੇ ਵਾਸਤੇ ਸਾਡੀ ਸਰਕਾਰ ਇਹ ਹੈ, ਨਾ ਕਿ ਉਹ ਲੋਕ ਭਾਵੇਂ 92 ਸੀਟਾਂ ਨਾਲ ਜਿੱਤ ਗਏ ਨੇ, ਸਾਡੀਆਂ ਵੋਟਾਂ ਨਾਲ ਜਿੱਤੇ ਨੇ। ਅਸੀਂ ਲੋਕ ਹਾਂ ਜਿਹੜੇ ਜਿਨ੍ਹਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਇੱਥੇ ਭੇਜ ਦਿੱਤਾ। ਇਹ ਭੁੱਲ ਗਏ ਨੇ ਅੱਜ ਸਾਡੇ ਲੋਕਾਂ ਨੂੰ, ਕਿਉਂਕਿ ਅਸੀਂ ਤਾਂ ਪਾਈਆਂ ਸੀ ਵੋਟਾਂ। ਅਸੀਂ ਇਹ ਸੋਚਿਆ ਸੀ ਗਰੀਬਾਂ ਦਾ ਭਲਾ ਸੋਚਣਗੇ ਇਹ ਲੋਕ। ਭਲਾ ਸੋਚਣ ਦੀ ਬਜਾਏ ਗਰੀਬ ਦੇ ਅੱਗੋਂ ਪਈ ਹੋਈ ਥਾਲੀ 'ਚੋਂ ਰੋਟੀ ਚੱਕਣਗੇ। ਬਿਲਕੁਲ ਕਤਈ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇੱਕ ਤਾਂ ਤੁਸੀਂ ਲੋਕ ਹੋ ਜਿਨ੍ਹਾਂ ਦੇ ਕੋਲ ਗੁਜ਼ਾਰੇ ਵਾਸਤੇ, ਪਰਿਵਾਰ ਦਾ ਗੁਜ਼ਰਾਨ ਚਲਾਉਣ ਵਾਸਤੇ ਜ਼ਮੀਨਾਂ ਨੇ, ਪਰ ਦੂਜੇ ਪਾਸੇ ਉਹ ਲੋਕ ਹੈ ਜਿਹੜੇ ਧਨਾੜ ਹੈ, ਜਿਹੜੇ ਏਕੜਾਂ ਦੇ ਹਿਸਾਬ ਦੇ ਨਾਲ ਜ਼ਮੀਨਾਂ ਦੇ ਉੱਪਰ ਕਾਬਜ਼ ਹੋ ਕੇ ਬੈਠੇ ਆ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਅਸਲ ਵਿੱਚ ਇਹਨੇ ਕਿਹਾ ਹੀ ਇਹੀ ਸੀ। ਉਹਦੇ ਵਿੱਚ ਸ਼ਿਸ਼ਮਾ ਫਾਰਮ ਸੀ, ਸੁਖ ਵਿਲਾਸ ਸੀ, ਇਹ ਤਾਦਕ ਹੋਰ ਇਹਨੇ ਬੋਲੇ ਕਿ ਮੈਂ ਇਹਨਾਂ ਕੋਲੋਂ ਸਰਕਾਰੀ ਜਿਹੜੇ ਕਬਜ਼ੇ ਹੈਗੇ ਨੇ ਮੈਂ ਛਡਾਵਾਂਗਾ। ਅਸੀਂ ਲੋਕ ਵੀ ਤੇ ਆਮ ਜਨਤਾ ਵੀ ਇਹਦੇ ਨਾਲ ਸਹਿਮਤ ਹੋ ਗਈ ਸੀ। ਜੇ ਅਗਰ ਵੱਡਿਆਂ ਲੋਕਾਂ ਕੋਲੋਂ, ਜਿਹੜੇ ਲੋਕ ਆਪਣੀਆਂ ਤਾਕਤਾਂ ਅਜ਼ਮਾ ਕੇ ਉਹ ਵੱਡੇ ਵੱਡੇ ਫਾਰਮ ਲੈ ਕੇ ਬੈਠੇ ਹੋਏ ਨੇ, ਅਗਰ ਉਹ ਇਹ ਛਡਾਉਂਦੇ ਨੇ ਤਾਂ ਸਾਨੂੰ ਕੋਈ ਮਤਲਬ ਕਿ ਉਹਦੇ ਤੇ ਇਤਰਾਜ਼ ਨਹੀਂ ਸੀ। ਪਰ ਕੀਤਾ ਕੀ, ਜਿਵੇਂ ਇੱਕ ਨਸ਼ੇ ਵਾਲਾ ਬੰਦਾ ਹੁੰਦਾ ਨਾ, ਨਸ਼ਾ ਕਰਕੇ ਤੇ ਉਹ ਤੁਰਦਾ ਕਿਸੇ ਪਾਸੇ ਨੂੰ ਤੇ ਜਾਂਦਾ ਕਿਸੇ ਪਾਸੇ ਨੂੰ। ਇਸੇ ਤਰੀਕੇ ਭਗਵੰਤ ਮਾਨ ਵੀ, ਮੈਨੂੰ ਲੱਗਦਾ ਪਹਿਲਾਂ ਜਦੋਂ ਇਹਨੂੰ ਨਸ਼ੇੜੀ ਕਹਿੰਦੇ ਸੀ ਅਸੀਂ ਗੁੱਸਾ ਕਰਦੇ ਸੀ। ਇਹ ਨਸ਼ੇੜੀਆਂ ਦੀ ਤਰ੍ਹਾਂ ਇਹ ਕਿਹਾ ਕੁਛ ਹੋਰ ਕਿ ਵੱਡਿਆਂ ਲੋਕਾਂ ਕੋਲੋਂ ਜ਼ਮੀਨਾਂ ਖਾਲੀ ਕਰਾਂਗਾ, ਪਰ ਕਰਵਾ ਦਿੱਤੀਆਂ ਗਰੀਬਾਂ ਕੋਲੋਂ। ਅੱਜ ਜਿਵੇਂ ਸਰਹੰਦ ਫਤਿਹਗੜ੍ਹ ਸਾਹਿਬ ਦਾ ਜਦੋਂ ਝਲੇੜੀ ਪਿੰਡ ਦਾ ਅਸੀਂ ਸੁਣਦੇ ਹਾਂ ਕਾਂਡ, ਤੇ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ, ਫੋਰਸ ਦੇ ਨਾਲ ਬੰਦ ਕਰਕੇ ਉਹਨਾਂ ਲੋਕਾਂ ਕੋਲੋਂ ਕਬਜ਼ੇ ਲਏ ਗਏ ਨੇ। ਤੇ ਕਿਹਾ ਜਾਂਦਾ ਬਾਹਰ, ਸਾਡੇ ਧਾਲੀਵਾਲ ਸਾਹਿਬ ਬੜੇ ਵਧੀਆ ਬੋਲਣ ਜਾਣਦੇ ਨੇ ਕਿ ਵੇਖੋ ਜੀ ਲੋਕ ਤੇ ਆਪਣੇ ਆਪ ਬੜਾ ਸਾਡਾ ਧੰਨਵਾਦ ਵੀ ਕਰ ਰਹੇ ਨੇ ਤੇ ਕਬਜ਼ੇ ਵੀ ਖਾਲੀ ਕਰ ਰਹੇ ਨੇ। ਇਹ ਲੋਕ ਕਦੀ ਨਹੀਂ ਕਬਜ਼ੇ ਖਾਲੀ ਕਰਨਗੇ। ਧਾਲੀਵਾਲ ਨੂੰ ਜੇ ਕੋਈ ਚਿੰਤਾ ਫਿਕਰ ਜਾਂ ਜੇ ਪੰਜਾਬ ਬਚਾਉਣ ਦੀ ਕੋਈ ਹੈ ਮਾੜੀ ਮੋਟੀ, ਤੇ ਇਹਨਾਂ ਲੋਕਾਂ ਦਾ ਧਿਆਨ ਦੇਵੇ ਕਿ ਇਹਨਾਂ ਲੋਕਾਂ ਦੇ ਹੱਕ ਦੇ ਵਿੱਚ, ਜ਼ਮੀਨਾਂ ਦੇ ਹੱਕ ਜਿਹੜੇ ਨੇ, ਮਾਲਕੀ ਹੱਕ ਦੇ ਕੇ ਇਹਨਾਂ ਨੂੰ ਪੂਰੀ ਤਰ੍ਹਾਂ ਇਹਨਾਂ ਛੋਟੇ ਕਿਸਾਨਾਂ ਨੂੰ ਬਚਾਇਆ ਜਾਵੇ। ਤੇ ਵੱਡਿਆਂ ਨੂੰ ਜੇ ਕਿਤੇ ਖਾਲੀ ਕਰਾਏਗਾ ਤੇ ਅਸੀਂ ਲੋਕ ਇਹਦਾ ਸਾਥ ਦੇਵਾਂਗੇ। ਪਰ ਜੇਕਰ ਇਹ ਸਮਝੇ ਕਿ ਵੱਡਿਆਂ ਨੂੰ ਬਚਾਉਣ ਦੀ ਖਾਤਰ ਪਹਿਲਾਂ ਛੋਟਿਆਂ ਨੂੰ ਉਜਾੜਾਂ, ਇਹ ਸਾਨੂੰ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਵੱਡੇ ਲੋਕਾਂ ਦੇ ਨਾਲ ਸੌਦੇ ਹੋਣਗੇ। ਦੇ ਵੱਡਿਆਂ ਲੋਕਾਂ ਕੋਲੋਂ ਟੈਚੀ ਲਏ ਜਾਣਗੇ, ਛੋਟਿਆਂ ਦੀਆਂ ਜ਼ਮੀਨਾਂ ਨੂੰ ਖਾਲੀ ਕਰਾ ਕੇ ਤੇ ਆਪਣੀ ਸਰਕਾਰ ਨੂੰ ਇਹ ਸਾਬਤ ਕੀਤਾ ਜਾਏਗਾ ਕਿ ਸਾਡੀ ਸਰਕਾਰ ਬੜੀ ਸਾਫ਼ ਸੁਥਰੀ ਸਰਕਾਰ ਹੈ। ਮੈਂ ਸਾਰੀ ਸਰਕਾਰ ਨੂੰ ਅਸੀਂ ਅੱਜ ਇੱਥੋਂ ਬੇਨਤੀ ਵੀ ਕਰਨੀ ਚਾਹੁੰਦੇ ਹਾਂ ਕਿ ਬਈ ਅਗਰ ਜੇ ਤੁਸੀਂ ਇਸੇ ਤਰੀਕੇ ਹੀ ਚੱਲਦਾ ਰਿਹਾ ਤੁਹਾਡਾ ਕੁਹਾੜਾ, ਤੇ ਆਉਣ ਵਾਲਾ ਟਾਈਮ ਦੂਰ ਨਹੀਂ ਜਦੋਂ ਤੁਹਾਡੀਆਂ ਸਰਕਾਰਾਂ ਦੇ ਨਾਲ ਸਾਬਕਾ CM ਲੱਗ ਜਾਵੇ ਸ਼ਾਇਦ, ਤੇ ਉਹ ਜਿਹੜਾ ਹੋਏਗਾ ਫਿਰ ਸਾਰੀ ਉਮਰ ਮੁੜ ਕੇ ਦੇਖਦਾ ਰਹੇਗਾ। ਕਿਉਂਕਿ ਇੱਥੇ ਵੋਟਾਂ ਨਾਲ ਲੋਕ ਚੁਣੇ ਜਾਂਦੇ ਨੇ, ਨਾ ਕਿ ਡਿਕਟੇਟਰਸ਼ਿਪ ਦੇ ਨਾਲ। ਕਿਤੇ ਨਾ ਕਿਤੇ ਮਾਨ ਸਰਕਾਰ ਦਾ ਜਿਹੜਾ ਫੈਸਲਾ ਸ਼ਲਾਘਾਯੋਗ ਹੈ। ਸ਼ਲਾਘਾਯੋਗ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ, ਜਾਂ ਚਾਹੇ ਥੋੜੀ ਜ਼ਮੀਨ ਹੈ, ਪਰ ਧਨਾੜ ਲੋਕਾਂ ਦੇ ਕੋਲੋਂ ਜ਼ਮੀਨ ਨੂੰ ਹਥਿਆਇਆ ਜਾਣਾ ਚਾਹੀਦਾ ਹੈ। ਕਿਉਂਕਿ ਜਿਸ ਜ਼ਿਮੀਂਦਾਰ ਦੇ ਕੋਲ ਕੇਵਲ ਗੁਜ਼ਰਾਨ ਵਾਸਤੇ ਜ਼ਮੀਨ ਹੈ, ਜਿਹਦੇ ਨਾਲ ਉਹ ਆਪਣਾ ਪਰਿਵਾਰ ਪਾਲਦਾ ਹੈ, ਚਾਹੇ ਪਸ਼ੂਆਂ ਵਾਸਤੇ ਚਾਰਾ ਬੀਜ ਕੇ, ਪਸ਼ੂਆਂ ਨੂੰ ਚਾਰਾ ਪਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ, ਤਾਂ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ। ਔਰ ਕਿਤੇ ਨਾ ਕਿਤੇ ਬਹੁਤ ਵੱਡੇ ਸਵਾਲੀਆ ਚਿੰਨ੍ਹ ਲੱਗਦੇ ਨੇ ਮਾਨ ਸਰਕਾਰ ਦੇ ਉੱਪਰ। ਜੇ ਇਹਨਾਂ ਲੋਕਾਂ ਦੇ ਕੋਲੋਂ, ਜਿਹੜੇ 4 ਪਿੰਡ ਦੱਸੇ ਨਾ, ਉਹਨਾਂ ਦੇ ਕੋਲੋਂ ਜ਼ਮੀਨ ਖੋਈ ਜਾਂਦੀ ਹੈ, ਤਾਂ ਕਿਤੇ ਨਾ ਕਿਤੇ ਬਹੁਤ ਵੱਡੇ ਕਹਿ ਸਕਦੇ ਹਾਂ ਕਿ ਸਰਕਾਰ ਨੂੰ
ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।